ਜਿਹੜੀਆਂ ਕੰਪਨੀਆਂ ਪੱਲਿਓਂ ਪੈਸੇ ਪਾ ਕੇ ਤੇ ਅੱਜ ਦੀ ਤਰੀਕ ਤੇ ਜਿਹੜਾ ਡੋਰ ਖੁੱਲ੍ਹਾ ਰੱਖ ਰਹੀਆਂ ਸੀ, ਉਹ ਕਿਸੇ ਨਾ ਕਿਸੇ ਮੌਕੇ ਜਾ ਕੇ ਜਿਹੜਾ ਆ ਉਹ ਹੁਣ ਕਲੋਜ਼ ਹੁੰਦਾ ਜਾ ਰਿਹਾ। ਉਹਨਾਂ ਦੀ ਜਿਹੜੀ ਉਹਨਾਂ ਦੀ ਜਿਹੜੀ ਸਿਚੁਏਸ਼ਨ ਹੈਗੀ ਆ ਉਹ ਵਰਸ ਹੁੰਦੀ ਜਾ ਰਹੀ ਆ। ਸੋ ਇਸ ਕਰਕੇ ਜਿਹੜਾ ਇਸ ਵੇਲੇ ਮਾਹੌਲ ਹੈਗਾ, ਗੱਲ ਤਾਂ ਇਹ ਹੈਗੀ ਕਿ ਠੀਕ ਆ, ਮਾਰਕੀਟ ਓਵਰਆਲ ਜਿਹੜੀ ਆ ਇਸ ਵੇਲੇ ਜਿਹੜੀ ਰਿਟਰਨ ਟੂ ਸਕੂਲ ਆ ਉਹਦੀ ਤੇ ਹੋਰ ਸਾਰੀਆਂ ਚੀਜ਼ਾਂ ਜਿਹੜੀਆਂ ਸੀ ਉਹ ਬੈਟਰ ਹੋ ਰਹੀਆਂ ਸੀ। ਪਰ ਡੈਫੀਨੇਟਲੀ ਕਈ ਨਿਊਜ਼ ਐਸੀਆਂ ਆਈਆਂ ਹੈਗੀਆਂ ਜਿਹਦੇ ਨਾਲ ਕਿ ਇਹ ਲੱਗ ਰਿਹਾ ਕਿ ਨਹੀਂ, ਡੈਫੀਨੇਟਲੀ ਥੋੜ੍ਹਾ ਅਜੇ ਲੱਗਦਾ ਕਿ ਆਹ ਜਿਹੜਾ ਸਿਆਲ ਹੈਗਾ ਆ ਇਹ ਕਿਸੇ ਨਾ ਕਿਸੇ ਪਾਸਿਓਂ ਥੋੜ੍ਹਾ ਜਿਹਾ ਔਖਾ ਜਾਣ ਵਾਲਾ। ਬਰਫ਼ 'ਚ ਹੀ ਲੱਗੇ ਰਹਿਣਗੇ ਲੱਗਦਾ ਜਿੱਦਾਂ ਟਰੱਕ। ਹਾਂਜੀ ਹਾਂਜੀ ਬਿਲਕੁਲ। ਤੇ ਆਪਾਂ ਹਰਜੋਤ ਜੀ, ਰਮਨ ਜੀ, ਪਿਛਲੇ ਕੁਛ ਮਹੀਨੇ ਪਹਿਲਾਂ ਜਦੋਂ ਆਪਾਂ ਓਵਰ ਇਨਵੈਂਟੋਰੀ ਦੀਆਂ ਖਬਰਾਂ ਕਰ ਰਹੇ ਸੀਗੇ ਵੀ ਉਦੋਂ ਇਨਵੈਂਟੋਰੀ ਬਹੁਤ ਵੱਧ ਗਈ ਆ, ਹੁਣ ਕਿੱਦਾਂ ਦੇ ਹਾਲਾਤ ਲੱਗ ਰਹੇ ਨੇ? ਕੀ ਇਹਨਾਂ ਦੀਆਂ ਸ਼ਿਪਮੈਂਟਸ ਮੁੜ ਰੈਗੂਲਰ ਰੇਟ ਦੇ ਉੱਤੇ ਚਾਲੂ ਹੋ ਰਹੀਆਂ ਆ ਜਾਂ ਅਜੇ ਵੀ ਇਹਨਾਂ ਦੀਆਂ ਸ਼ਿਪਮੈਂਟਸ ਵੱਡੇ ਸਟੋਰਾਂ ਦੀਆਂ, ਰੀਟੇਲ ਸਟੋਰ ਦੀਆਂ ਘਟੀਆਂ ਹੀ ਨੇ? ਨਹੀਂ ਦੇਖੋ, ਜਿਹੜੀਆਂ ਤਾਂ ਸ਼ਿਪਮੈਂਟ ਦੀ ਗੱਲ ਜੇ ਆਪਾਂ ਕਰੀਏ ਤਾਂ ਉਹ ਤਾਂ ਡੈਫੀਨੇਟਲੀ ਜਿਹੜੀ ਇਕੋਨਮੀ ਹੈਗੀ, ਕਿਉਂਕਿ ਹੁਣ ਬੈਕ ਟੂ ਸਕੂਲ ਸ਼ਾਪਿੰਗ ਜਿਹੜੀ ਆ ਉਹ ਚੱਲ ਰਹੀ ਹੈਗੀ ਆ। ਇਸ ਤੋਂ ਬਾਅਦ ਜਿਹੜੀ ਆ ਆਪਣੀ ਮੱਚ ਕਲੋਜ਼ਲੀ ਫਿਰ ਹੌਲੀਡੇ ਸੀਜ਼ਨ ਦੀ ਸ਼ਾਪਿੰਗ ਚੱਲ ਪੈਣੀ ਹੈਗੀ ਆ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਡੈਫੀਨੇਟਲੀ ਮਤਲਬ ਕਿ ਹੋ ਰਹੀਆਂ ਹੈਗੀਆਂ। ਪਰ ਓਵਰਆਲ ਜੇ ਆਪਾਂ ਗੱਲ ਕਰੀਏ ਤੇ ਫਿਰ ਗੱਲ ਉੱਥੇ ਆ ਜਾਂਦੀ ਆ ਕਿ ਤੁਹਾਡਾ ਜਿਹੜਾ ਖਰਚਾ ਆ ਉਹ ਵਧਿਆ ਪਿਆ ਹੈ। ਮਤਲਬ ਕਿ ਆਪਾਂ ਕਹਿ ਰਹੇ ਹਾਂ ਕਿ ਗਵਰਨਮੈਂਟ ਨੇ ਇੰਨਾ ਇੰਟਰਸਟ ਰੇਟ ਚੱਕ ਕੇ ਤੇ ਇਨਫਲੇਸ਼ਨ ਜਿਹੜੀ ਕੰਟਰੋਲ ਕਰ ਰਹੀ ਆ, ਪਰ ਆਪਾਂ ਨੂੰ ਸਾਰਿਆਂ ਨੂੰ ਪਤਾ ਜਦੋਂ ਆਪਾਂ ਬਾਹਰ ਜਾਂਦੇ ਹਾਂ, ਰੋਡ ਤੇ ਆਪਾਂ ਸਟੋਰ 'ਚ ਜਾਂਦੇ ਹਾਂ, ਆਪਾਂ ਨੂੰ ਐਕਸਪੈਂਸਿਵ ਕਿੰਨਾ ਲੱਗਦਾ ਆ, ਗੈਸ ਦਾ ਕਿੰਨਾ ਐਕਸਪੈਂਸਿਵ ਆ, ਹੋਰ ਚੀਜ਼ਾਂ ਕਿੰਨੀਆਂ ਅਨਅਫੋਰਡੇਬਲ ਹੋ ਚੁੱਕੀਆਂ ਆ। ਸੋ ਉਹ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਡੈਫੀਨੇਟਲੀ ਗਰਾਊਂਡ ਲੈਵਲ ਦੇ ਉੱਤੇ ਅਜੇ ਉਹ ਚੀਜ਼ ਨਹੀਂ ਦੇਖਣ ਨੂੰ ਮਿਲ ਰਹੀ ਕਿ ਜਿੱਥੇ ਕਿ ਬੰਦਾ ਤੇ ਹਰ ਇੱਕ ਬੰਦਾ ਜਿਹੜਾ ਆ ਉਹ ਇਸ ਵੇਲੇ ਉਹ ਟਰਾਈ ਕਰ ਰਿਹਾ ਕਿ ਟਰਾਈ ਟੂ ਸੇਵ ਸਮਥਿੰਗ, ਕਿ ਸੋ ਦੈਟ ਜੇ ਕੱਲ੍ਹ ਮਾੜਾ ਸਮਾਂ ਆਉਂਦਾ ਡਾਊਨ ਦਾ ਰੋਡ ਤੇ ਅਸੀਂ ਉਹਨੂੰ ਮਤਲਬ ਕਿ ਆਪਣੇ ਆਪ ਨੂੰ ਅਫਲੋਟ ਰੱਖ ਸਕੀਏ। ਸੋ ਇਸ ਕਰਕੇ ਐਂਡ ਈਵਨ ਜੇ ਆਪਾਂ ਗੱਲ ਕਰੀਏ ਆਪਣੇ ਗੁਆਂਢੀ ਮੁਲਕ ਦੀ ਵੀ ਗੱਲ ਕਰੀਏ ਤੇ ਉੱਥੇ ਵੀ ਇਸ ਵੇਲੇ ਆ ਬਹੁਤ ਜ਼ਿਆਦਾ ਡਾਊਨਫਾਲ ਜਿਹੜਾ ਆ ਆਪਣੇ ਕੈਨੇਡਾ ਦੇ ਵਿੱਚ ਆ ਉਹ ਦੇਖਣ ਨੂੰ ਮਿਲ ਰਿਹਾ ਹੈਗਾ। ਉਹਨਾਂ ਦੇ ਇੰਟਰਸਟ ਰੇਟ, ਉਹਨਾਂ ਦੀ ਮੌਰਗੇਜ ਇੰਡਸਟਰੀ ਜਿਹੜੀ ਆ ਉਹ ਟੋਟਲੀ ਡਿਫਰੈਂਟ ਢੰਗ ਨਾਲ ਕੰਮ ਕਰਦੀ ਹੈਗੀ ਆ। ਉੱਥੇ ਕੋਈ ਫਿਕਸ ਰੇਟ ਨਹੀਂ ਹੈਗਾ। ਸੋ ਉਹਦੇ ਕਰਕੇ ਜਿਹੜਾ ਆ ਉਹ ਉੱਧਰਲੇ ਬੰਦੇ ਵੀ ਬਹੁਤ ਜ਼ਿਆਦਾ ਜਿਹੜੀ ਹਾਹਾਕਾਰ ਮਚੀ ਹੋਈ ਆ ਇਸ ਵੇਲੇ। ਜਿਹੜਾ ਗਵਰਨਮੈਂਟ ਨੇ ਪੈਸੇ ਪ੍ਰਿੰਟ ਕਰਕੇ ਦੇ ਦਿੱਤੇ ਸੀਗੇ ਲੋਕਾਂ ਨੂੰ, ਜਿੱਦਾਂ ਸਾਡੀ ਨੂੰ ਦਿੱਤੇ ਉੱਦਾਂ ਉਹਨਾਂ ਨੂੰ ਦੇ ਦਿੱਤੇ ਸੀਗੇ, ਉਹ ਹੁਣ ਜਿਹੜੇ ਪੈਸੇ ਆ ਉਹ ਐਕਚੁਅਲ ਦੇ ਵਿੱਚ ਪੇਨ ਪੁਆਇੰਟ ਬਣੇ ਪਏ ਆ। ਸੋ ਇਸ ਕਰਕੇ ਜਿਹੜਾ ਕਹਿੰਦੇ ਨਹੀਂ ਹੁੰਦੇ ਕਿ ਆਪਾਂ ਨੂੰ ਟਰੱਕਿੰਗ ਨੂੰ ਇਫੈਕਟ ਸਾਰਿਆਂ ਨਾਲੋਂ ਪਹਿਲਾਂ ਦੇਖਣ ਨੂੰ ਮਿਲਦਾ ਆ। ਜੇ ਮਾੜਾ ਟਾਈਮ ਆਉਣਾ ਆ ਤਾਂ ਆਪਾਂ ਸਾਰਿਆਂ ਨੂੰ ਪਹਿਲਾਂ ਇਫੈਕਟ ਹੁੰਦੇ ਆ ਤੇ ਟਰੱਕਿੰਗ ਹੀ ਸਾਰਿਆਂ ਨੂੰ ਪਹਿਲਾਂ ਅੱਪ ਜਾਂਦੀ ਆ ਜਦੋਂ ਚੰਗਾ ਸਮਾਂ ਆਉਣਾ ਸ਼ੁਰੂ ਹੁੰਦਾ। ਸੋ ਇਹ ਇੱਕ ਟਰੱਕਿੰਗ ਦੀ ਖਾਸੀਅਤ ਆ ਤੇ ਕਹਿ ਲਓ ਬੈਡ ਵੀ ਆ ਤੇ ਖਾਸੀਅਤ ਵੀ ਆ ਕਿ ਅਸੀਂ ਸਾਰਿਆਂ ਤੋਂ ਪਹਿਲਾਂ ਇਫੈਕਟਡ ਹੁੰਦੇ ਆ। ਅਸੀਂ ਇੱਕ ਸਾਈਨ ਹੈਗਾ ਇੰਡਸਟਰੀ ਇਕੋਨਮੀ ਸਲੋ ਡਾਊਨ ਦਾ, ਅਸੀਂ ਇੱਕ ਸਾਈਨ ਹੈਗੇ ਆ ਇਕੋਨਮੀ ਜਿਹੜੀ ਆ ਜਿਹਨੂੰ ਅਪ। ਤੇ ਹੁਣ ਕੀ ਕਹਿੰਦੀ ਆ ਫਿਰ, ਕੀ ਸਾਈਨ ਆ ਰਹੇ ਆ ਜੀ ਇਸ ਵਾਰੀ?